ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਜੋ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ, ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਸਾਡੇ ਸਟੂਡੀਓ ਵਿੱਚ ਬੈਠੇ ਹੋਏ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਸ਼ੁਕਰੀਆ ਜੀ। ਜੀ ਡਾਕਟਰ ਸਾਹਿਬ, ਅੱਜ 30 ਮਾਰਚ 2016 17 ਚੇਤ ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਕਿਹੜੇ ਵਿਸ਼ੇ ਵਿਚਾਰ ਚਰਚਾ ਦੀ ਲਿਆ ਰਹੇ ਹੋ? ਦੇਖੋ, ਅੱਜ ਜੋ ਮਾਹੌਲ ਭਾਰਤ ਦੇ ਵਿੱਚ ਹਿੰਦੂ ਤਵੀਆਂ ਨੇ ਬਣਾਇਆ, ਕਿਵੇਂ ਉਹਨਾਂ ਨੇ ਐਕੈਡੈਮੀਸ਼ੀਆ ਜਿਹੜੇ ਐਕੈਡੈਮਿਕ ਲੋਕ ਨੇ ਯੂਨੀਵਰਸਿਟੀਆਂ 'ਚ ਟਾਰਗੇਟ ਕਰਕੇ, ਜਿੱਥੋਂ ਉਹਨਾਂ ਨੂੰ ਲੱਗਦਾ ਸੀ ਕਿ ਉਹਨਾਂ ਦੀ ਗੱਲ ਨਹੀਂ ਚੱਲਦੀ, ਉਹਨਾਂ ਨੂੰ ਟਾਰਗੇਟ ਕੀਤਾ। ਤੇਲੰਗਾਨਾ ਯੂਨੀਵਰਸਿਟੀ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਹੁਣ ਝਾਰਖੰਡ ਦੇ ਵਿੱਚ ਇੱਕ ਸਮਾਗਮ ਜਿਹੜਾ ਕਿ ਪਟੇਲ ਦੇ ਉੱਤੇ ਹੀ ਸੀ, ਜਿਹਦੇ ਲਈ ਇੱਕ JNU ਦੇ ਪ੍ਰੋਫੈਸਰ ਨੂੰ ਇਨਵਾਈਟ ਕੀਤਾ ਸੀ ਤੇ ਜਿਸ ਬੀਬੀ ਪ੍ਰੋਫੈਸਰ ਨੇ ਉਹ ਫੰਕਸ਼ਨ ਉੱਥੇ ਰੱਖਣਾ ਸੀ, ਉਹਨੂੰ ਸਸਪੈਂਡ ਕਰ ਦਿੱਤਾ ਗਿਆ, ਇਹ ਕਹਿ ਕੇ ਕਿ ਜੀ ਇਹ ਤਾਂ JNU ਵਾਲਾ ਜਿਹੜਾ ਇਹ ਖੱਬੇ ਪੱਖੀ ਹੈ। ਸੋ ਇੱਕ ਪਾਸੇ ਉਹਨਾਂ ਨੇ ਉਹਨਾਂ ਨੂੰ ਸਾਇਲੈਂਟ ਕਰਵਾਇਆ ਜੀ, ਦੂਜੇ ਪਾਸੇ ਮੀਡੀਆ, ਇਹਨਾਂ ਨੇ ਜਿਸ ਢੰਗ ਨਾਲ, ਸਰਕਾਰੀ ਮੀਡੀਆ ਤਾਂ ਇਹਨਾਂ ਦੇ ਕੋਲ ਹੈ ਹੀ ਹੈ, ਮਨ ਕੀ ਬਾਤ ਦੇ ਥੱਲੇ ਉਹ ਆਪ ਰੇਡੀਓ ਵੇਵਸ ਤੇ ਹੁੰਦਾ, ਔਰ ਜਿਹੜੇ ਪ੍ਰਾਈਵੇਟ ਚੈਨਲ ਵੀ ਨੇ ਸਾਰੇ ਹੀ, ਕਿਉਂਕਿ ਕੋਈ ਅੰਬਾਨੀਜ਼, ਕੋਈ ਧਿਰਾਨੀਜ਼, ਕੋਈ ਫਲਾਣੇ ਤੇ ਕੋਈ ਮਲਾਨੀਜ਼, ਇਹ ਸਾਰੇ ਜਿਹੜੇ ਨੇ ਉਹਨਾਂ 'ਚ ਵੀ ਇਹਨਾਂ ਦੇ ਗੀਤ ਗਾਏ ਜਾ ਰਹੇ ਨੇ। ਇੱਕ ਅੱਧਾ ਚੈਨਲ ਜਿਵੇਂ NDTV ਹੈ, ਇਹ ਇਸ ਬਾਰੇ ਇੱਕ ਰੈਪੂਟੇਸ਼ਨ ਹੈ, ਹਾਲਾਂਕਿ ਇਹ ਤਾਂ ਨਹੀਂ ਹੁੰਦਾ ਵੀ ਸਾਰੇ ਟੋਟਲੀ ਫ੍ਰੀ ਹੋਣ ਜਾਂ ਇੰਡੀਪੈਂਡੈਂਟ ਹੋਣ, ਕਿ ਉਹ ਕਿਤੇ ਨਾ ਕਿਤੇ ਜਿਹੜਾ ਹੈ ਉਹ ਆਵਾਜ਼ ਜਿਹੜੀ ਦੂਜੀ ਆਪੋਜ਼ਿਟ ਆਵਾਜ਼ ਵੀ ਹੈ, ਉਹਨੂੰ ਵੀ ਆਪਣੀਆਂ ਜਿਹੜੀਆਂ ਉਹ ਵੇਵਲੈਂਥਸ ਦੇ ਉੱਤੇ ਲੈ ਆਉਂਦਾ TV ਦੀ। ਉਹ NDTV ਦਾ ਪਰਨੋਏ ਰॉय ਇੱਕ ਬੜਾ ਸੀਨੀਅਰ ਜਰਨਲਿਸਟ ਹੈ, ਔਰ ਪਿਛਲੇ ਦਿਨਾਂ 'ਚ ਉਹਨੂੰ ਇਹ ਟੈਲੀਵਿਜ਼ਨ ਐਂਕਰ ਵੀ ਹੈ, NDTV ਦਾ ਕੋ-ਫਾਊਂਡਰ ਹੈ, ਉਹਦਾ ਸਹਿ ਸੰਸਥਾਪਕ ਹੈ, ਔਰ ਪਿਛਲੇ ਦਿਨਾਂ 'ਚ ਉਹਨਾਂ ਨੂੰ ਪਿਛਲੇ ਹਫ਼ਤੇ ਲਾਲ ਬਹਾਦਰ ਸ਼ਾਸਤਰੀ ਨੈਸ਼ਨਲ ਅਵਾਰਡ ਫਾਰ ਐਕਸਲੈਂਸ ਇਨ ਪਬਲਿਕ ਐਡਮਿਨਿਸਟ੍ਰੇਸ਼ਨ, ਐਕੈਡੈਮਿਕਸ ਐਂਡ ਮੈਨੇਜਮੈਂਟ ਦਾ ਉਹਨੂੰ ਅਵਾਰਡ ਮਿਲਿਆ। ਔਰ ਉੱਥੇ ਉਹਨੇ ਆਪਣਾ ਜਿਹੜਾ ਲੈਕਚਰ ਦਿੱਤਾ ਉਹ ਬੜਾ ਅੱਖਾਂ ਖੋਲ੍ਹਣ ਵਾਲਾ ਹੈ। ਔਰ ਮੈਂ ਹਮੇਸ਼ਾ ਹੀ ਜਦੋਂ ਕਈ ਜਿਹੜੇ ਸਾਡੇ ਪਿੱਛੇ ਛੱਡੇ ਹੋਏ ਨੇ YouTube ਦੇ ਉੱਤੇ ਔਰ ਦੂਜੇ ਕਮੈਂਟ ਕਰਨ ਨੂੰ, ਉਹ ਕਹਿਣਗੇ ਜੀ ਤੁਹਾਨੂੰ ਅਰੁਣਧਾਤੀ ਰॉय ਤੋਂ ਬਿਨਾਂ ਕੋਈ ਨਜ਼ਰ ਨਹੀਂ ਆਉਂਦਾ, ਫਿਰ ਅਸੀਂ ਰੋਮਿਲਾ ਥਾਪਰ ਲੈ ਆਂਦੀ ਕਿ ਵੀ ਉਹਦੀ ਗੱਲ ਕਰੋ। ਹੁਣ ਅਸੀਂ ਉਹਨਾਂ ਨੂੰ ਹੀ ਜਿਹੜੇ ਨੇ ਉਹ ਦੱਸਣਾ ਚਾਹੁੰਦੇ, ਉਹ ਕਹਿਣਗੇ ਜੀ ਇੱਕ ਪਾਸੇ ਤੁਸੀਂ ਇਹ ਕਹਿੰਦੇ ਹੋ, ਦੂਜੇ ਪਾਸੇ ਤੁਹਾਨੂੰ ਸਿਰਫ ਅਰੁਣਧਾਤੀ ਰॉय ਮਿਲੀ ਹੈ। ਹੁਣ ਪਰਨੋਏ ਰॉय ਜਿਹੜਾ ਕਿ NDTV ਭਾਰਤ ਦੇ ਵਿੱਚ ਉਹਦੀ ਇੱਕ ਆਪਣੀ ਥਾਂ ਰਹੀ ਹੈ, ਔਰ ਮੈਨੂੰ ਜਦੋਂ ਮੈਂ ਇਹ ਸਟੋਰੀ ਦੇਖ ਰਿਹਾ ਸੀ ਤਾਂ ਮੈਨੂੰ ਖਿਆਲ ਆਇਆ ਵੀ ਸਾਡੇ ਜਿੰਨੇ ਪ੍ਰੋਟੈਸਟ ਇੱਕ ਜ਼ਮਾਨੇ 'ਚ 90s 'ਚ ਲੇਟ 90s 'ਚ ਨਿਊਯਾਰਕ 'ਚ ਜਾਂ ਵਾਸ਼ਿੰਗਟਨ 'ਚ ਵੀ ਹੋਏ, NDTV ਦੀ ਕਵਰੇਜ ਜਿਹੜੀ ਹੈ ਉਹ ਬੜੀ ਫੇਅਰ ਹੁੰਦੀ ਸੀ, ਉਹ ਸਪੌਟ ਦਿੰਦਾ ਸੀ, ਭਾਵੇਂ ਉਹਦੇ ਥੱਲੇ ਦੂਜੀ ਸਾਈਡ ਵੀ ਦਿੰਦੇ ਸੀ। ਸੋ ਹੁਣ ਪਰਨੋਏ ਰॉय ਨੇ ਜਿਹੜੀ ਗੱਲ ਕਹੀ, ਅਕਸਰ ਅਮਰੀਕਾ ਦੀ ਨਵੀਂ ਜਨਰੇਸ਼ਨ ਨੂੰ ਤਾਂ ਨਹੀਂ ਪਤਾ, ਲੇਕਿਨ ਜਿਹੜੀ 50ਵਿਆਂ ਦੀ ਜਨਰੇਸ਼ਨ ਸੀ, ਇੱਕ ਟਰਮ ਇੱਥੇ ਯੂਜ਼ ਹੁੰਦੀ ਸੀ, ਮੈਕਾਰਥੀਜ਼ਮ। ਹੁਣ ਮੈਕਾਰਥੀਜ਼ਮ ਇਹ ਸੀ ਕਿ ਅਮਰੀਕਾ ਦੇ ਵਿੱਚ ਦੂਸਰਾ ਸੰਸਾਰ ਜੰਗ ਜਦੋਂ ਖਤਮ ਹੋਇਆ 1945 ਦੇ ਵਿੱਚ, ਦੁਨੀਆ ਦੇ ਵਿੱਚ ਦੋ ਸੁਪਰ ਪਾਵਰਸ ਬਣੀਆਂ, ਸੋਵੀਅਤ ਯੂਨੀਅਨ ਬਣਿਆ, ਅਮਰੀਕਾ ਬਣਿਆ, ਔਰ ਫਿਰ ਇਹਨਾਂ ਦੀ ਸ਼ੀਤ ਲੜਾਈ ਜਾਂ ਕੋਲਡ ਵਾਰ ਜਿਹਨੂੰ ਕਹਿੰਦੇ ਨੇ ਉਹ ਸ਼ੁਰੂ ਹੋ ਗਈ ਦੁਨੀਆ ਦੇ ਵਿੱਚ ਪ੍ਰਭਾਵ ਦੇ ਲਈ। ਕੋਈ ਦੇਸ਼ ਇਹਨਾਂ ਦੇ ਨਾਲ ਲੱਗ ਗਏ, ਕੋਈ ਉਹਨਾਂ ਨੇ ਲਾ ਲਏ। ਇਹੀ ਕਾਰਨ ਹੈ ਕਿ ਬਹੁਤ ਸਾਰੀਆਂ ਸਿਵਲ ਵਾਰਸ, ਉਹ ਕੰਬੋਡੀਆ ਹੋਏ, ਕੋਰੀਆ ਹੋਏ, ਵੀਅਤਨਾਮ ਹੋਏ, ਸਾਊਥ ਅਮਰੀਕਾ ਦੇ ਵੈਨਜ਼ੂਏਲਾ ਹੋਏ, ਦੂਜੇ ਮੁਲਕ ਹੋਣ ਨਿੱਕੇ ਜਿੱਥੇ ਕਿ ਨਿਕਾਰਾਗੁਆ ਔਰ ਕਿਊਬਾ ਚੱਲਦਾ ਰਿਹਾ। ਇਹ ਅਸਲ 'ਚ ਦੋ ਵੱਡੀਆਂ ਤਾਕਤਾਂ ਦੀ ਲੜਾਈ ਹੀ ਸੀ। ਦੂਸਰੇ ਜਿਹੜੇ ਨੇ ਦੇਸ਼, ਉਹਨਾਂ ਦੇ ਪ੍ਰੌਕਸੀ ਆਊਟਫਿਟ ਸੀ। ਉਹਨਾਂ ਜ਼ਮਾਨਿਆਂ 'ਚ ਇਹ ਜਿਹੜਾ ਸੈਨੇਟਰ ਮੈਕਾਰਥੀ ਸੀ, ਰਿਪਬਲਿਕਨ ਸੀ, ਇਹਨੇ ਇੱਕ ਇਸ ਕਿਸਮ ਦਾ ਮਾਹੌਲ ਸਿਰਜ ਦਿੱਤਾ ਹੈ ਕਿ ਵੀ ਅਮਰੀਕਾ ਨੂੰ ਕਾਮਰੇਡਾਂ ਤੋਂ ਖਤਰਾ ਹੈ, ਕਮਿਊਨਿਸਟਾਂ ਤੋਂ ਖਤਰਾ ਹੈ। ਔਰ ਫਿਰ ਅਮਰੀਕਾ 'ਚ ਇਸ ਕਿਸਮ ਦੇ ਲਾਅ ਬਣੇ, ਜਿੰਨੇ ਇੱਕ ਸੀਨੀਅਰ ਕੁਛ ਲੋਕ, ਕੋਈ ਹਾਲੀਵੁੱਡ 'ਚ ਸੀ, ਕੋਈ ਫੌਜੀ ਰਿਟਾਇਰ ਹੋਏ, ਕੋਈ ਸਿਵਲ ਐਡਮਿਨਿਸਟ੍ਰੇਸ਼ਨ 'ਚ ਸੀ, ਕੋਈ ਦੂਜੇ ਸੀ, ਉਹਨਾਂ ਦੇ ਉੱਤੇ ਇਲਜ਼ਾਮ ਲਾ ਕੇ ਕਿ ਵੀ ਇਹ ਕਮਿਊਨਿਸਟ ਨੇ
ਉਹਨਾਂ ਨੂੰ ਫੜਨਾ ਸ਼ੁਰੂ ਕਰ ਦਿੱਤਾ, ਉਹਨਾਂ ਦੇ ਉੱਤੇ ਗ੍ਰਿਫਤਾਰੀਆਂ ਪਾਣੀਆਂ, ਉਹਨਾਂ ਨੂੰ ਹਰਾਸ ਕਰਨਾ। ਔਰ ਇੱਥੋਂ ਤੱਕ ਅੱਜ ਵੀ ਜਦੋਂ ਤੁਸੀਂ ਗ੍ਰੀਨ ਕਾਰਡ ਦੇ ਲਈ ਅਰਜ਼ੀ ਐਪਲੀਕੇਸ਼ਨ ਭਰਦੇ ਹੋ, ਉਹਦੇ 'ਚ ਇੱਕ ਲਾਈਨ ਹੁੰਦੀ ਹੈ ਕਿ ਮੈਂ ਕਦੇ ਵੀ ਆਈ ਐਮ ਨਾਟ ਏ ਮੈਂਬਰ ਆਫ ਕਮਿਊਨਿਸਟ ਪਾਰਟੀ ਨੋਰ ਆਈ ਵਾਜ਼ ਏ ਮੈਂਬਰ ਇਨ ਦਾ ਪਾਸਟ, ਕਿ ਮੈਂ ਕਮਿਊਨਿਸਟ ਪਾਰਟੀ ਦਾ ਮੈਂਬਰ ਨਹੀਂ ਹੈ, ਨਾ ਹੀ ਮੈਂ ਬੀਤੇ 'ਚ ਸੀ। ਸੋ ਮੈਨੂੰ ਹੈਰਾਨੀ ਹੁੰਦੀ ਹੈ ਦੇਖ ਕੇ ਵੀ ਅਜੇ ਵੀ ਇਹ ਗੱਲ ਇਹਨਾਂ ਨੇ ਇੱਥੇ ਰੱਖੀ ਹੋਈ ਹੈ। ਲੇਕਿਨ ਇਹ ਵੀ ਮੈਕਾਰਥੀ ਈਰਾ 'ਚੋਂ ਆਈ। ਇਹ ਵੱਖਰੀ ਗੱਲ ਹੈ ਕਿ ਬਾਅਦ ਦੇ ਵਿੱਚ ਜਿਹੜਾ ਹੈ ਉਹ ਜਦੋਂ ਮੈਕਾਰਥੀਜ਼ਮ ਨੇ ਇੱਕ ਇਸ ਕਿਸਮ ਦਾ ਮਾਹੌਲ ਇੱਥੇ ਸਿਰਜ ਦਿੱਤਾ ਸੀ ਕਿ ਇੱਕ ਫੀਅਰ ਚਾਰਜ ਫੇਰੇ, ਜਿਹਨੂੰ ਵੀ ਪੋਲੀਟੀਕਲ ਰਾਈਵਲ ਨੂੰ ਗ੍ਰਿਫਤਾਰ ਕਰਨਾ ਉਹਨੂੰ ਕਹੋ ਜੀ ਕਮਿਊਨਿਸਟ ਹੈ। ਔਰ ਇਸ ਦੇ ਉੱਤੇ ਇਹ ਟਰਮ ਵੀ ਅੱਜ ਤਾਂ ਬੜੀ ਹੇਟਡ ਟਰਮ ਹੈ, ਮੈਕਾਰਥੀਜ਼ਮ ਕਹਿਣਾ ਹੋਏ ਕਿਸੇ ਨੂੰ ਕਿ ਜੀ ਇਹ ਤਾਂ, ਲੇਕਿਨ ਬਾਅਦ ਚ ਮੈਕਾਰਥੀ ਡਿਸਕ੍ਰੇਸ ਹੋਇਆ ਹੈ, ਸ਼ਾਇਦ ਉਹਨੂੰ ਜੇਲ੍ਹ ਵੀ ਜਾਣਾ ਪਿਆ, ਲਾਅ ਵੀ ਸਾਰੇ ਟੁੱਟੇ। ਹੁਣ ਜਿਹੜੀ ਗੱਲ ਪਰਨੋਏ ਰॉय ਨੇ ਕਹੀ ਹੈ ਕਿ ਭਾਰਤ ਇਸ ਵੇਲੇ ਮੈਕਾਰਥੀਜ਼ਮ ਵਾਲੇ ਦੌਰ ਦੇ ਵਿੱਚ ਆ ਗਿਆ। ਔਰ ਉਹਨੇ ਕਿਹਾ, ਔਰ ਇਹ ਮੀਡੀਆ ਰਿਪੋਰਟ ਹੈ, ਇਨ ਏ ਸਪੀਚ ਰॉय ਡਿਲੀਵਰਡ ਐਟ ਦਾ ਸੈਰੇਮਨੀ ਆਫ ਦਿੱਲੀ, he laid down 3 types of controls he has seen politicians employing in a bid to control the media over the years. ਉਹਨੇ ਕਿਹਾ ਵੀ ਮੀਡੀਆ 'ਚ ਹੈ ਔਰ ਸਿਆਸੀ ਲੋਕ ਕਿਵੇਂ ਮੀਡੀਆ ਨੂੰ ਕੰਟਰੋਲ ਕਰਦੇ ਨੇ। ਔਰ ਇਹ ਗੱਲ ਹੋਰ ਵੀ ਅਹਿਮ ਹੁੰਦੀ ਹੈ, ਜੇ ਅਸੀਂ ਤਾਜ਼ਾ TV 84 ਗਾਲਾ ਕਰਕੇ ਹਟੇ ਜੀ, ਔਰ ਉਸ ਦੀ ਬਹੁਤ ਸਾਰੀ ਸਾਨੂੰ ਪੋਜ਼ਿਟਿਵ ਇਨਪੁਟ ਆ ਰਹੀ ਹੈ। ਅੱਜ ਵੀ ਰੇਡੀਓ ਪ੍ਰੋਗਰਾਮ ਅੱਜ ਦੀ ਆਵਾਜ਼ ਜਿਨ੍ਹਾਂ ਦੇ ਜਿਹੜੇ ਹੋਸਟ ਨੇ ਪਿਛਲੇ 20 ਸਾਲ ਤੋਂ, ਉਹ ਵੀ ਭਾਈ ਸੁਖਦੇਵ ਸਿੰਘ ਗਿੱਲ ਆਏ ਸਨ ਇੱਥੇ, ਉਹ ਵੀ ਆਲ ਐਪਰੀਸ਼ੀਏਟਿੰਗ ਸੀ ਜੀ, ਔਰ ਉਹਨਾਂ ਨੇ ਪਹਿਲਾ ਪਾਰਟ ਸਵਾਰ ਵੀ ਇਸ ਦੇ ਉੱਤੇ ਹੀ ਕੀਤਾ। ਔਰ ਅਸੀਂ ਵੀ ਇਹ ਗੱਲ, ਕਿਉਂਕਿ ਜਦੋਂ ਹੁਣ ਮੈਂ ਇਸ ਦੀ ਪਰਨੋਏ ਰॉय ਦੀ ਇਹ ਸਟੋਰੀ ਦੇਖੀ ਤੇ ਮੈਂ ਕਿਹਾ ਵੀ ਕਿੰਨਾ ਇੰਪੋਰਟੈਂਟ ਹੈ ਸਾਡੇ ਲਈ ਆਪਣਾ ਇੰਡੀਪੈਂਡੈਂਟ ਮੀਡੀਆ, ਤਾਂ ਕਿ ਆਪਣਾ ਪਰਸਪੈਕਟਿਵ ਹੋਏ। ਔਰ ਭਾਰਤ ਦੇ ਵਿੱਚ ਕਿਵੇਂ ਮੀਡੀਆ ਕੰਟਰੋਲਡ ਹੈ, ਮੀਡੀਆ ਦੇ ਉੱਤੇ ਕੀ ਚੱਲ ਰਿਹਾ ਹੈ, ਕਿਵੇਂ ਲੋਕਾਂ ਨੂੰ ਬ੍ਰੇਨ ਵਾਸ਼ ਕੀਤਾ ਜਾਂਦਾ ਹੈ। ਔਰ ਇਹ ਪਰਨੋਏ ਰॉय ਦੀ ਜ਼ਬਾਨੀ ਹੈ ਕਿ ਵੀ 3 ਤਰੀਕੇ ਦੇ ਨਾਲ ਮੀਡੀਆ ਦੇ ਉੱਤੇ ਕੰਟਰੋਲ ਹੈ। ਫਸਟ, ਇਟ ਵਾਜ਼ ਬਾਈ ਕੰਟਰੋਲਿੰਗ ਐਕਸੈਸ ਔਰ ਐਕਸਕਲੂਜਨ। ਉਹਨਾਂ ਨੇ ਕਿਹਾ ਵੀ ਐਕਸੈਸ ਹੁਣ ਤਾਂ ਚਲੋ ਪ੍ਰਾਈਵੇਟ ਸੈਕਟਰ ਉੱਥੇ ਡਿਵੈਲਪ ਹੋ ਰਿਹਾ, ਉਹਨਾਂ ਦੀ ਇੱਕ ਜ਼ਮਾਨਾ ਸੀ ਕਿ ਜਿਹੜਾ ਪੇਪਰ ਹੈ, ਅਖਬਾਰਾਂ ਛਪਣ ਜਿੱਤੇ ਛਪਦੀਆਂ ਨੇ, ਉਹਦਾ ਕੋਟਾ ਸਰਕਾਰ ਦਿੰਦੀ ਸੀ। ਤੁਸੀਂ ਅਖਬਾਰ ਛਾਪ ਹੀ ਨਹੀਂ ਸੀ ਸਕਦੇ ਕਿਉਂਕਿ ਕਾਗਜ਼ ਦਾ ਕੋਟਾ ਸਰਕਾਰ ਦਾ। ਸੋ ਜਿਹੜੇ ਸਰਕਾਰ ਪ੍ਰਸਤ ਲੋਕ ਹੁੰਦੇ ਸੀ ਉਹਨਾਂ ਨੂੰ ਹੀ ਉਹ ਕਾਗਜ਼ ਦਾ ਮਿਲਦਾ ਸੀ। ਔਰ ਕਈਆਂ ਨੇ ਜਿਹੜੇ ਸਰਕਾਰ ਪ੍ਰਸਤ ਸੀ ਉਹਨਾਂ ਨੇ ਨਾਂ ਦੀਆਂ ਅਖਬਾਰਾਂ ਰਜਿਸਟਰ ਕਰਾਈਆਂ ਹੁੰਦੀਆਂ ਸੀ ਤੇ ਉਹਦਾ ਉਹ ਪੇਪਰ ਲੈ ਕੇ ਬਲੈਕ ਦੇ ਵਿੱਚ ਵੇਚਦੇ ਸੀ। ਫਿਰ 99% ਜਿਹੜੇ ਇਸ਼ਤਿਹਾਰ ਨੇ ਉਹ ਸਰਕਾਰ ਦੇ ਹੀ ਹੁੰਦੇ ਸੀ, ਜਿਹੜੇ ਸਰਕਾਰੀ ਇਸ਼ਤਿਹਾਰ ਨੇ ਉਹਨਾਂ ਦੇ ਉੱਤੇ ਅਖਬਾਰਾਂ ਚੱਲਦੀਆਂ ਸੀ, ਤੇ ਜਿਹੜੇ ਫੇਵਰ ਨਹੀਂ ਕਰਦੇ ਉਹਨਾਂ ਨੂੰ ਉਹ ਬਾਹਰ ਕੱਢ ਦਿੰਦੇ ਸੀ, ਉਹਨੂੰ ਇਸ਼ਤਿਹਾਰ ਹੀ ਨਹੀਂ ਸੀ ਦਿੰਦੇ। ਸੋ ਇਹ ਹੈ ਕਿ ਵੀ ਉਹਦੇ ਤੇ ਐਕਸੈਸ ਦੇ ਉੱਤੇ ਕੰਟਰੋਲ ਸੀ। ਮੀਡੀਆ ਤੇ ਡਾਇਰੈਕਟਲੀ ਹੈ ਕਿ ਪੁੱਟ ਦਾ ਮਨੀ ਵੇਅਰ ਦਾ ਮਾਊਥ ਇਜ਼। ਦੂਸਰਾ ਨੇ ਕਿਹਾ ਦੈਨ ਇਟ ਵਾਜ਼ ਯੂਜ਼ਿੰਗ ਥ੍ਰੈਟਨਿੰਗ ਫੋਨ ਕਾਲਸ ਔਰ ਇੰਟੀਮੀਡੇਸ਼ਨ। ਉਹਨੇ ਕਿਹਾ ਫਿਰ ਦੂਸਰਾ ਤਰੀਕਾ ਇਹ ਹੁੰਦਾ ਹੈ ਜਾਂ ਜਿਹੜਾ ਵਰਤਿਆ ਜਾਂਦਾ ਕਿ ਭਾਈ ਤੁਸੀਂ ਧਮਕੀ ਭਰੀਆਂ ਕਾਲਾਂ ਕਰਾਓ। ਬੀਜੇਪੀ ਨੇ ਰੱਖੇ ਹੋਏ ਨੇ ਬਹੁਤ ਸਾਰੇ, ਜਿਵੇਂ ਸਾਨੂੰ ਵੀ ਹਰਾਸ ਕਰਨ ਦੀ ਕੋਸ਼ਿਸ਼ ਹਮੇਸ਼ਾ ਰਹੀ ਹੈ 20 ਸਾਲ 'ਚ। ਹੁਣ ਵੀ ਇੱਕ ਪੰਕਜ ਬੋਹਰਾ ਨਾਂ ਦਾ ਬੰਦਾ ਜਿਹੜਾ ਲਗਾਤਾਰਤਾ ਦੇ ਨਾਲ ਕਮੈਂਟ ਪਾ ਰਿਹਾ ਹੁੰਦਾ। ਹੁਣ ਜਿਸ ਤੇਜ਼ੀ ਨਾਲ ਇਹ ਲੋਕ ਲਿਖਦੇ ਨੇ, ਮੋਨੀਟਰ ਕਰਦੇ ਨੇ, ਈਵਨ ਅਸੀਂ ਸਮਝਦੇ ਹਾਂ ਵੀ ਇੰਨਾ ਵਕਤ ਕਿੱਥੋਂ ਹੋਏਗਾ ਜੇ ਕੋਈ ਫੁੱਲ ਟਾਈਮ ਨਹੀਂ ਹੈ ਤਾਂ ਕਿਸੇ ਕੋਲ ਇੰਨਾ ਟਾਈਮ ਕਿੱਥੇ ਹੈ ਕਿ ਕੋਈ ਗੋ ਥਰੂ ਕਰੇ। ਔਰ ਫਿਰ ਇੱਕ ਥਾਂ ਤੇ ਨਹੀਂ ਹੋਣਗੇ, ਕਈ ਥਾਂ ਤੇ ਇਸ ਕਿਸਮ ਦੇ ਨੇ। ਸੋ ਇਹ ਹੈ ਕਿ ਤੁਸੀਂ ਧਮਕਾਓ ਔਰ ਇੰਟੀਮੀਡੇਟ ਕਰੋ। ਔਰ ਕੁਦਰਤੀ ਗੱਲ ਹੈ ਮੈਜੋਰਿਟੀ ਲੋਕ ਧਮਕੀਆਂ ਦਾ ਦੂਜਿਆਂ ਨੂੰ, ਹੁਣ ਕਿਸੇ ਨੂੰ ਕਹੋ ਜੀ ਤੇਰੀ ਕੁੜੀ ਚੁੱਕ ਕੇ ਲੈ ਜਾਾਂਗੇ ਜਾਂ ਤੇਰਾ ਮੁੰਡਾ ਸਕੂਲੋਂ ਘਰ ਨਹੀਂ ਆਏਗਾ ਜੀ, ਹੁਣ ਕਿੰਨੇ ਕੁ ਲੋਕ ਨੇ ਜਿਹੜੇ ਪ੍ਰੈਸ਼ਰ ਨੂੰ ਸਹਿ ਸਕਦੇ ਨੇ। ਬਟ ਦਾ ਮੋਸਟ, ਹੁਣ ਤੀਸਰੀ ਗੱਲ, ਬਟ ਦਾ ਮੋਸਟ ਰੈਲੇਵੈਂਟ ਪਾਰਟ ਆਫ ਹਿਸ ਸਪੀਚ ਇਜ਼ ਵੇਅਰ ਹੀ ਡੀਲਸ ਵਿਦ ਦਾ ਥਰਡ ਕਾਈਂਡ। ਉਹਨੇ ਕਿਹਾ ਜੀ ਹੁਣ ਜਿਹੜੀ ਤੀਸਰੀ ਚੀਜ਼ ਹੈ ਉਹ ਪਹਿਲੀਆਂ ਦੋਵਾਂ ਨਾਲੋਂ ਵੀ ਖਤਰਨਾਕ ਹੈ। ਅਕੋਰਡਿੰਗ ਟੂ ਰॉय 10 years ago politicians found a new and a more subtle way of control. He says that this new phase is about control using techniques of McCarthyism. So ਮੈਂ McCarthyism explain ਕਰ ਦਿੱਤਾ ਵੀ ਕੀ ਹੈ। ਉਹਨਾਂ ਨੇ ਕਿਹਾ ਵੀ ਅੱਜ ਜਿਹੜੀਆਂ McCarthyism ਦੀਆਂ ਟੈਕਨੀਕਸ ਨੇ ਉਹ ਇਸਤੇਮਾਲ ਹੋ ਰਹੀਆਂ ਨੇ ਮੀਡੀਆ ਨੂੰ ਸੁਪਰੈਸ ਕਰਨ ਲਈ। ਔਰ ਆਲਰੇਡੀ NDTV ਦੇ ਉੱਤੇ 450 ਕਰੋੜ ਰੁਪਏ ਦਾ
ਕੋਈ ਟੈਕਸ ਕੱਢ ਕੇ ਉਹਨਾਂ ਨੂੰ, ਪਿਛਲੀ ਸਰਕਾਰ ਦੇ ਵੇਲੇ ਤੋਂ ਹੀ ਹਰਾਸਮੈਂਟ ਚੱਲ ਰਹੀ ਹੈ ਜੀ। ਹੁਣ ਈਵਨ ਚੰਗੇ ਬੈਟਰ ਢੰਗ ਨਾਲ ਇਹਨਾਂ ਨੇ ਐਕਸਪਲੇਨ ਕੀਤਾ ਹੈ ਕਿ ਵੀ ਮੈਕਾਰਥੀਜ਼ਮ ਕੀ ਹੈ। ਮੈਕਾਰਥੀਜ਼ਮ is widely considered to be the darkest period in the recent history of United States. During this period, put simply, the state apparatus such as the FBI and the tax authorities filed false cases against virtually every well-known journalist and hundreds of influential leaders in Hollywood. It was the period when America saw a red under every bed. ਹੁਣ ਰੈੱਡ ਲਾਲ ਨਿਸ਼ਾਨ ਕਾਮਰੇਡਾਂ ਦਾ ਸੀ, ਸੋ ਰੈੱਡ ਅੰਡਰ ਐਵਰੀ ਬੈਡ, ਕਿ ਹਰ ਬਿਸਤਰੇ ਦੇ ਥੱਲੇ ਰੈੱਡ ਹੈ। ਮਤਲਬ ਜਿਹਨੂੰ ਮਰਜ਼ੀ ਤੁਸੀਂ ਕਹਿ ਦਿਓ ਵੀ ਕਮਿਊਨਿਸਟ ਹੈ, ਫਿਰ ਉਹਨੂੰ ਤੁਸੀਂ ਟੈਕਸ ਚੋਰੀ 'ਚ ਫੜ ਲਓ, ਉਹਦੇ ਤੇ ਕੋਈ ਹੋਰ ਚਾਰਜ ਲਾ ਦਿਓ, ਸੈਡੀਸ਼ਨ ਬਣਾ ਦਿਓ। ਨਾਓ ਇਨ ਏ ਟ੍ਰੈਂਡ ਦੈਟ ਸਟਾਰਟਡ 10 years ago, ਉਹਨੇ ਕਿਹਾ ਜੀ ਹੁਣ ਉਹੀ ਮੈਕਾਰਥੀਜ਼ਮ ਇੰਡੀਆ 'ਚ ਆ ਗਿਆ ਜਿਹੜਾ 10 ਸਾਲ ਤੋਂ ਚੱਲ ਰਿਹਾ। We in India are beginning to imagine a seditious anti-national bug under every rug. ਉਹਨੇ ਪੋਇਟਿਕ ਬਣਾਇਆ, ਉਹਨੇ ਕਿਹਾ ਜੀ ਇਹ ਦੇਸ਼ ਧਰੋਹ ਦਾ ਹਰ ਰਗ ਦੇ ਥੱਲੇ ਸੈਡੀਸ਼ੀਅਸ ਬੱਗ ਹੈ। ਇਹ ਦੇਸ਼ ਧਰੋਹ ਦੀ ਬੱਗ ਜਿਹੜੀ ਹੈ, ਉਹ ਕਹਿੰਦੇ ਸੀ ਰੈਡ ਅੰਡਰ ਐਵਰੀ ਬੈਡ, ਇਹ ਕਹਿੰਦੇ ਨੇ ਕਿ ਜੀ ਸੈਡੀਸ਼ੀਅਸ ਬੱਗ ਅੰਡਰ ਐਵਰੀ ਰਗ। McCarthyism is the witch hunt of political opponents, particularly communists, during a bleak period in American history in the 1950s, and is named after Republican Senator Joseph McCarthy. In the aftermath of World War II, thousands of Americans who worked in the government, served in the army, or was in the movie industry were asked this one question: are you now or have you ever been a member of the Communist Party? मैं आगे explain कर चुके हैं। Most of the punishments for the accused communists came about through trial verdicts, later overturned, and the law that were later declared unconstitutional. The vast majority of the accused were later found to be innocent, and it took years for them to gain back their reputation. ਉਹਨਾਂ ਨੇ ਕਿਹਾ ਜੀ ਉਦੋਂ ਵੀ ਮੈਕਾਰਥੀਜ਼ਮ ਵੇਲੇ ਟ੍ਰਾਇਲ ਚੱਲਦੇ ਸੀ ਔਰ ਦੋਸ਼ੀ ਉਹਨਾਂ ਨੂੰ ਟ੍ਰਾਇਲ ਲਈ ਬਣਾਇਆ ਜਾਂਦਾ ਸੀ, ਲਾਅ ਵੀ ਇਸ ਕਿਸਮ ਦੇ ਬਣਾ ਦਿੱਤੇ। ਹੁਣ ਜਿਹੜਾ ਉਹ ਜਦੋਂ ਉਹਨਾਂ ਨੂੰ ਬਾਅਦ ਚੋਂ ਸਾਰੇ ਇਨੋਸੈਂਟ ਸਾਬਤ ਹੋਏ, ਲੇਕਿਨ ਜੋ ਉਹਨਾਂ ਦੇ ਨਾਲ ਵਾਪਰਿਆ ਉਹ ਜ਼ਾਹਰ ਹੈ ਵੀ ਕਿਸ ਕਿਸਮ ਦੀ ਲਾਈਨ ਚੱਲ ਰਹੀ ਹੈ। ਸੋ ਇੱਕ ਪਾਸੇ ਤਾਂ ਮੈਂ ਸਮਝਦਾ ਵੀ ਪਰਨੋਏ ਰੋਏ ਵਰਗੇ ਜਿਹੜੇ ਇਮਾਨਦਾਰ ਜਰਨਲਿਸਟ ਨੇ, ਔਰ ਇਸ ਲੈਵਲ ਦੇ NDTV ਕੋਈ ਛੋਟਾ ਚੈਨਲ ਨਹੀਂ ਰਿਹਾ ਕਿ ਉਹਨਾਂ ਨੇ ਆਵਾਜ਼ ਚੁੱਕੀ ਹੈ। ਪਰ ਦੂਸਰੇ ਪਾਸੇ ਈਵਨ ਬਾਹਰਲੇ ਮੁਲਕਾਂ ਦੇ ਵਿੱਚ ਕਿਵੇਂ RSS ਨੇ ਆਪਣੇ ਪਲਾਂਟ ਲੋਕ ਖੜੇ ਕੀਤੇ ਨੇ ਕਿ ਜੇ ਕੋਈ ਗੱਲ ਉਹਨਾਂ ਨੂੰ ਲੱਗਦਾ ਹੈ ਕਿ ਪੋਜ਼ਿਟਿਵ ਜਾ ਰਹੀ ਹੈ ਮਾਈਨੋਰਟੀਜ਼ ਲਈ, ਸਿੱਖਾਂ ਲਈ ਜਾਂ ਮੁਸਲਮਾਨਾਂ ਲਈ ਜਾਂ ਈਸਾਈਆਂ ਲਈ, ਇਹ ਇੱਥੇ ਵੀ ਨਾਲ ਦੀ ਨਾਲ ਸ਼ੰਕੇ ਖੜੇ ਕਰਦੇ ਨੇ। ਔਰ ਇਹਨਾਂ ਚੋਂ ਇੱਕ ਰਮੇਸ਼ ਠਾਕੁਰ ਬੰਦਾ ਹੈ ਜਿਹੜਾ ਕਿ ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ, ਜਿਹੜੀ ਕਿ ਕੈਨੇਡਾ ਦੀ ਕੈਨੇਡੀਅਨ ਨੈਸ਼ਨਲ ਹੈ, ਤੇ ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਹੈ ਔਰ ਫਾਊਂਡਿੰਗ ਡਾਇਰੈਕਟਰ ਹੈ ਬੈਲਿਸਲ ਸਕੂਲ ਆਫ ਇੰਟਰਨੈਸ਼ਨਲ ਅਫੇਅਰਸ ਇਨ ਵਾਟਰਲੂ। ਇਹ ਵਾਟਰਲੂ ontario ਦੇ ਵਿੱਚ ਹੈ, ਯੂਨੀਵਰਸਿਟੀ ਵੀ ਹੈ ਵਾਟਰਲੂ ਚ। ਮੈਂ 90s 'ਚ ਇੱਕ ਵਾਰ ਉੱਥੇ ਲੈਕਚਰ ਵੀ ਕਰਨ ਗਿਆ। ਉੱਥੋਂ ਦਾ ਇਹ ਜਿਹੜਾ ਫਾਊਂਡਿੰਗ ਡਾਇਰੈਕਟਰ ਹੈ ਉਸ ਦਾ ਬੈਲਸਲੇ ਸਕੂਲ। ਹੁਣ ਇਹਨੇ ਪਿਛਲੇ ਦਿਨਾਂ 'ਚ ਅਸੀਂ ਡਿਸਕਸ ਵੀ ਕੀਤਾ ਸੀ ਪ੍ਰੋਗਰਾਮ ਕਿ ਜਸਟਿਨ ਟਰੂਡੋ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਇਹ ਕਿਹਾ ਸੀ ਕਿ ਜਿੰਨੇ ਸਿੱਖ ਮੇਰੀ ਕੈਬਨਿਟ 'ਚ ਨੇ ਇੰਨੇ ਮੋਦੀ ਦੀ ਸਰਕਾਰ 'ਚ ਨਹੀਂ ਨੇ। ਉਹਨੇ ਤਾਂ ਆਪਣੇ ਫਖਰ ਨਾਲ ਔਰ ਉਹਨੇ ਥੋੜੀ ਜਿਹੀ ਚੋਪ ਵੀ ਲਾਈ। ਹੁਣ ਸਰਕਾਰ ਇੰਡੀਆ ਨੇ ਤਾਂ ਰਿਐਕਟ ਨਹੀਂ ਕਿ ਹੁਣ ਤੁਸੀਂ ਉਹਨਾਂ ਦਾ ਕੰਮ ਕਰਨ ਦਾ ਪੈਟਰਨ ਦੇਖੋ, ਕਿਉਂਕਿ ਹੁਣ ਉਸ ਗੱਲ ਨੂੰ ਡਿਨਾਈ ਤਾਂ ਨਹੀਂ ਸੀ ਕਰ ਸਕਦੇ। ਹਾਲਾਂਕਿ ਉਹਨਾਂ ਨੇ ਆਪਣੇ ਜਿਹੜੇ ਉਹਨਾਂ ਦਾ ਜਰ ਖਰੀਦ ਮੀਡੀਆ ਉਹਦੇ 'ਚ ਲਵਾਈ ਜੀ ਨਹੀਂ, ਆਲਰੇਡੀ ਮੇਨਕਾ ਗਾਂਧੀ ਵੀ ਸਿੱਖ ਹੈ ਤੇ ਹਰਸਿਮਰਤ ਕੌਰ ਵੀ ਸਿੱਖ ਹੈ, ਉਹ ਉਹਨਾਂ ਨੇ ਕਰਨ ਦੀ, ਪਰ ਸਰਕਾਰ ਨੇ ਰਿਐਕਟ ਨਹੀਂ ਕੀਤਾ। ਪਰ ਹੁਣ ਇਸ ਰਾਹੀਂ ਉਹਨਾਂ ਨੇ ਰਮੇਸ਼ ਠਾਕੁਰ ਰਾਹੀਂ ਰਿਐਕਟ ਕਰਵਾਇਆ ਔਰ ਇਹ ਗਲੋਬ ਐਂਡ ਮੇਲ ਦੇ ਵਿੱਚ ਰਮੇਸ਼ ਠਾਕੁਰ ਦਾ ਆਰਟੀਕਲ ਛਪਿਆ, ਮਿਸਟਰ ਟਰੂਡੋ ਡੋਂਟ ਬੀ ਸੋ ਕੁਇਕ ਟੂ ਬ੍ਰੈਗ ਅਬਾਊਟ ਸਿਕਸ ਇਨ ਯੂਰ ਕੈਬਨਿਟ। ਇਹ ਉਹਦੀ ਹੈਡਲਾਈਨ ਹੈ ਕਿ ਮਿਸਟਰ ਟਰੂਡੋ ਐਵੇਂ ਨਾ ਜਿਹੜਾ ਉਹ ਫਖਰ ਕਰ, ਬ੍ਰੈਗ ਹੁੰਦਾ ਐਵੇਂ ਤੜ ਮਾਰਨਾ ਕਿ ਜੀ ਸਿੱਖ ਤੇਰੀ ਕੈਬਨਿਟ 'ਚ ਨੇ। ਅਰਲੀਅਰ ਦਿਸ ਮੰਥ fielding questions from students at American University in Washington, Prime Minister Justin Trudeau boasted he had more Sikhs in cabinet than India's Narendra Modi. Mr. Trudeau needs to be a bit careful and curb some of his irrational exuberance. The statistic warrants concern more than boastfulness in domestic Canadian politics and could also damage bilateral India-Canada relations on a sensitive issue
ਵਿਦ ਲਿਟਲ ਅਪਸਾਈਡ ਟੂ ਇਟ। ਇਹ ਹੁਣ ਦੋ ਤਰਫਾ ਉਹਨੇ ਧਮਕੀਆਂ ਦਿੱਤੀਆਂ। ਉਹਨੇ ਕਿਹਾ ਜੀ ਇਹਦੇ ਨਾਲ ਤਾਂ ਜਿਹੜੀ ਕੈਨੇਡਾ ਦੀ ਇੰਟਰਨਲ ਪੋਲਿਟਿਕਸ ਹੈ ਉਹ ਡਿਸਟਰਬ ਹੋ ਜਾਏਗੀ ਜੀ ਤੁਹਾਡੇ ਇੰਨੇ ਕੁ ਬਿਆਨ ਨਾਲ। ਫਿਰ ਉਹਨੇ ਕਿਹਾ ਜੀ ਜਿਹੜਾ ਬੜਾ ਸੈਂਸਿਟਿਵ ਰਿਲੇਸ਼ਨਸ਼ਿਪ ਹੈ, ਇਸ਼ੂ ਬੜਾ ਸੈਂਸਿਟਿਵ ਇਸ਼ੂ ਹੈ ਸਿੱਖਾਂ ਦਾ, ਇਹਦੇ ਨਾਲ ਜਿਹੜੇ ਭਾਰਤ ਕੈਨੇਡਾ ਸੰਬੰਧ ਨੇ ਇਹ ਵਿਗੜ ਜਾਣ। ਇਹ ਹੈ ਇਹਨਾਂ ਦੀ ਔਕਾਤ ਕਿ ਇੱਕ ਸਟੇਟਮੈਂਟ ਜਿਹੜੀ ਟਰੂਥ ਬੇਸਡ ਹੈ, ਇੱਕ ਸਵਾਲ ਦੇ ਜਵਾਬ ਚ ਉਹਨੇ ਕਹੀ, ਉਹਦੇ ਥੱਲੇ ਇਹਨੇ ਧਮਕੀ, ਔਰ ਗਲੋਬ ਐਂਡ ਮੇਲ 'ਚ ਆਰਟੀਕਲ ਛਪ ਰਿਹਾ ਔਰ ਉਹਦੇ 'ਚ ਉਹਨੇ ਧਮਕੀ ਦਿੱਤੀ ਕਿ ਦੇਖ ਬਈ ਇਹ ਤੂੰ ਸੰਭਲ ਜਾ, ਇਹਦੇ ਨਾਲ ਕੈਨੇਡਾ ਦੀ ਪੋਲਿਟਿਕਸ ਖਰਾਬ ਹੋ ਜਾਏਗੀ, ਇੰਡੀਆ ਕੈਨੇਡਾ ਰਿਲੇਸ਼ਨਸ਼ਿਪ ਖਰਾਬ ਹੋ ਜਾਣਗੇ। ਜੀ ਮਿਸਟਰ ਟਰੂਡੋ ਇਜ਼ ਕਰੈਕਟ ਔਨ ਦਾ ਫੈਕਟਸ। ਹੁਣ ਇਹ ਮੰਨ ਕੇ ਤੁਰਦਾ ਕਿ ਜੀ ਬਿਲਕੁਲ ਠੀਕ ਕਹਿ ਰਿਹਾ। Mr. Modi's cabinet, including 2-6 Menka Gandhi, Minister for Women and Child Development, and Harsimrat Kaur Badal, the Minister of Food Processing. The Trudeau cabinet includes 4-6 Defence Minister Harjit Sajjan, Infrastructure Minister Amarjit Sohi, Small Business Minister Bardees Chaggar, and Innovation Minister Navdeep Singh Bains. ਇਹ ਉਹਨੇ 4 ਕੈਨੇਡੀਅਨ ਵਜ਼ੀਰਾਂ ਦੇ, ਤੇ ਉੱਥੇ ਵੀ ਮੇਨਕਾ ਗਾਂਧੀ ਨੂੰ ਵੀ ਸਿੱਖ ਬਣਾ ਦਿੱਤਾ। ਜੀ Canada has cause to be proud of its multicultural identity with a deserved reputation for warmly welcoming immigrants, including Syrian refugees most recently, as a manifestation of the national generosity of the spirit. ਹੁਣ ਇਹ ਵੀ ਤਾਰੀਫ ਕਰਨੀ ਪੈਂਦੀ ਜੀ, ਕੈਨੇਡਾ ਮਲਟੀਕਲਚਰਲ ਹੈ। ਦੇਖੋ ਹੁਣੇ ਹੀ ਸੀਰੀਆ ਤੋਂ ਵੀ ਰਿਫਿਊਜੀਜ਼ ਉਹਨੇ ਰਿਸੀਵ ਕੀਤੇ। ਜੀ 6 make up less than 1.5% of Canada's population, while Indo-Canadians comprise just under 4%. ਹੁਣ ਉਹਨੇ ਦੋਨਾਂ ਨੂੰ ਸੈਪਰੇਟ ਕਰਤਾ। ਉਹਨੇ ਕਿਹਾ ਜੀ ਸਿੱਖ ਤਾਂ ਸਿਰਫ 1.5% ਨੇ ਕੈਨੇਡਾ ਦੀ ਪੋਪੂਲੇਸ਼ਨ ਦਾ, ਪਰ ਜਦੋਂ ਉਹ ਇੰਡੋ ਕੈਨੇਡੀਅਨ ਕਹਿ ਰਿਹਾ ਉਦੋਂ 4% ਕਹਿ ਰਿਹਾ ਕਿ ਹਿੰਦੂ ਕਹਿਣਾ ਚਾਹੁੰਦਾ ਕਿ ਜੀ ਉਹ 4% ਨੇ। ਹੁਣ ਪਤਾ ਨਹੀਂ ਇਹਦਾ ਜੀ 1.5% ਸਿੱਖਾਂ ਨੂੰ ਵੀ ਵਿੱਚ ਇਨਕਲੂਡ ਕੀਤਾ ਕਿ ਨਹੀਂ, ਪਰ ਉਹ ਇਹ ਕਹਿ ਰਿਹਾ ਹੈ ਕਿ ਜਿਨ੍ਹਾਂ ਨੂੰ ਤੁਸੀਂ ਵਜ਼ੀਰ ਬਣਾਇਆ ਉਹਨਾਂ ਨਾਲੋਂ ਬਹੁਤੇ ਤੁਸੀਂ ਬਾਹਰ ਛੱਡ ਦਿੱਤੇ, ਵੀ ਹਿੰਦੂਆਂ ਨੂੰ ਨਹੀਂ ਬਣਾਇਆ। ਜੀ That is, Sikhs comprise roughly 1/3 of Indo-Canadians and are heavily concentrated in British Columbia. ਉਹਨੇ ਕਿਹਾ ਜੀ ਜਿੰਨੇ ਇੰਡੀਅਨ ਨੇ ਸਿੱਖ ਤਾਂ ਉਹਦਾ ਤੀਜਾ ਹਿੱਸਾ ਨੇ, ਇਹਦਾ ਮਤਲਬ 2 ਹਿੱਸਾ ਅਸੀਂ ਹਿੰਦੂ ਹਾਂ ਕੈਨੇਡਾ ਦੇ ਵਿੱਚ, ਤੇ ਤੁਸੀਂ ਇੱਕ ਹਿੱਸੇ ਨੂੰ ਇੰਨੀ ਤਰਜੀਹ ਦੇ ਦਿੱਤੀ ਹੈ ਤਾਂ ਅੰਦਰਲੀ ਪੋਲਿਟਿਕਸ ਡਿਸਟਰਬ ਕਰਤੀ। 10 ਔਰ ਉਹ ਬ੍ਰਿਟਿਸ਼ ਕੋਲੰਬੀਆ 'ਚ ਜ਼ਿਆਦਾ ਨੇ। Thus, the Sikhs in Trudeau cabinet are out of proportion to their numbers in both the Indo-Canadian and Canadian community at large. ਇਹ ਹੈ, ਇਹ ਹੁਣ ਤੁਸੀਂ ਦੇਖੋ ਕਿੱਧਰ ਨੂੰ ਜਾ। ਉਹਨੇ ਕਿਹਾ ਜੀ ਇਹ ਤਾਂ ਤੁਸੀਂ ਇੰਡੋ ਕੈਨੇਡੀਅਨਸ, ਬਾਕੀ ਜਿਹੜੇ ਨੇ ਹਿੰਦੂ ਕੈਨੇਡੀਅਨ ਉਹ ਵੀ, ਔਰ ਕੈਨੇਡੀਅਨਸ ਵੀ, ਉਹਨਾਂ ਦੇ ਨਾਲ ਤੁਸੀਂ ਇਹ ਸਿਤਮ ਜ਼ਰੀਫੀ ਕੀਤੀ ਜੀ ਕਿ ਉਹਨਾਂ ਨੂੰ ਤੁਸੀਂ ਉਹਨਾਂ ਦੀ ਪ੍ਰਪੋਰਸ਼ਨ ਤੋਂ ਜ਼ਿਆਦਾ ਨੰਬਰ ਦਿੱਤਾ ਹੈ। There are more than twice as many Muslims, for example, as Sikhs in Canada. ਹੁਣ ਉਹਨਾਂ ਨੇ ਕਿਹਾ ਵੀ ਵਿੱਚ ਮੁਸਲਮਾਨ ਵੀ ਘੜੀਸ ਲਿਆਓ। ਉਹਨੇ ਕਿਹਾ ਜੀ ਮੁਸਲਮਾਨਾਂ ਦੀ ਆਬਾਦੀ ਦੁੱਗਣੀ ਹੈ ਸਿੱਖਾਂ ਨਾਲੋਂ ਕੈਨੇਡਾ ਦੇ ਵਿੱਚ। Just so I am not misunderstood, the Australian government doesn't have a single Indo-Australian. ਹੁਣ ਆਸਟ੍ਰੇਲੀਆ ਕਹਿੰਦਾ ਜੀ ਕੋਈ ਵੀ ਆਸਟ੍ਰੇਲੀਆ ਦੀ ਸਰਕਾਰ 'ਚ ਤਾਂ ਕੋਈ ਇੰਡੀਅਨ ਨਹੀਂ ਹੈਗਾ ਆਸਟ੍ਰੇਲੀਅਨ ਕੈਬਨਿਟ। ਜੀ If only one was to be appointed, I would have no quarrel with that person being Sikh, Muslim, Christian, Hindu or atheist. ਉਹਨੇ ਕਿਹਾ ਜੀ ਜੇ ਆਸਟ੍ਰੇਲੀਆ ਸਰਕਾਰ ਕੇ ਵੀ ਅਸੀਂ ਇੱਕ ਲੈਣਾ ਇੰਡੋ ਕੈਨੇਡੀਅਨ, ਉਹ ਸਿੱਖ ਬਣਾ ਦਿਓ, ਹਿੰਦੂ ਬਣਾ ਦਿਓ, ਮੁਸਲਮਾਨ ਬਣਾ ਦਿਓ, ਨਾਸਤਕ ਬਣਾ ਦਿਓ, ਮੈਨੂੰ ਫਰਕ ਨਹੀਂ ਪੈਂਦਾ। ਮੈਨੂੰ ਤਕਲੀਫ ਤਾਂ ਇਹ ਹੈ ਕੈਨੇਡਾ ਦੀ ਕਿ ਵੀ 1.5% ਸਿੱਖਾਂ ਦੇ 4 ਮਿਨਿਸਟਰ, ਔਰ ਸਾਡੇ ਮੋਦੀ ਨੂੰ ਤੁਸੀਂ ਚੈਲੰਜ ਕਰਤਾ ਕਿ ਵੀ ਤੇਰੀ ਕੈਬਨਿਟ 'ਚ ਨਹੀਂ ਹੈਗੇ। ਬਟ ਵੇਅਰ ਸੈਵਰਲ ਆਰ ਅਪਾਇੰਟਡ ਐਨੀ ਇਨਬੈਲੈਂਸ ਵਿਲ ਬੀ ਨੋਟਿਸਡ। ਉਹਨੇ ਕਿਹਾ ਜੀ ਜਿੱਥੇ ਇੰਨੇ ਬਣਾਤੇ ਸਿੱਖ ਤੁਸੀਂ, ਨਜ਼ਰ ਆ ਰਿਹਾ ਵੀ ਇੰਬੈਲੈਂਸ ਹੈ। The demographic imbalance carries a domestic political risk. ਹੁਣ ਇਹ ਡਰਾ ਰਿਹਾ ਉਹਨੂੰ ਕਿ ਦੇਖੋ ਜੀ ਇਹ ਤਾਂ ਤੁਹਾਡੇ ਘਰੇਲੂ ਬੜਾ ਰਿਸਕ ਪੈਦਾ ਹੋ ਗਿਆ ਤੁਹਾਡੀ ਸਿਆਸਤ 'ਚ। ਜੀ The more numerous disaffected non-Sikh Indo-Canadians are open to recruitment by the conservatives. ਉਹਨੇ ਕਿਹਾ ਜੀ ਜੇ ਤੁਸੀਂ ਸਿੱਖਾਂ ਨੂੰ ਇਵੇਂ ਸਿਰ ਤੇ ਚੜਾਓਗੇ ਤੇ ਜਿਹੜੇ ਸਾਡੇ ਹਿੰਦੂ ਨੇ ਉਹ ਚਲੇ ਜਾਣਗੇ, ਉਹ ਕੰਜ਼ਰਵੇਟਿਵ ਬਣ ਜਾਣਗੇ। But the bigger risk is stepping on the minefield of extremely sensitive domestic Indian politics and damaging bilateral relations with the key country being quoted by many other countries. ਕਿ ਜੀ ਇੰਡੀਆ, ਵਾਹ ਵਾਹ ਵਾਹ, ਇੰਡੀਆ ਤਾਂ ਉਹ ਸੋਹਣੀ ਕੁੱਤੀ ਹੈ ਜਿਹਨੂੰ ਪਤਾ ਨਹੀਂ ਕਿੰਨੇ ਜਿਹੜੇ ਨੇ ਉਹਨੂੰ ਡੇਟ ਕਰ ਰਹੇ ਨੇ। ਇਹ ਕਹਿ ਰਿਹਾ ਕੋਟਡ ਬਾਈ ਮੈਨੀ ਕਿ ਜਿਸ ਮੁਲਕ ਨੂੰ ਦੂਜੇ ਜਿਹੜੇ ਨੇ ਇੰਨੇ ਜਿਹੜੇ ਨੇ ਉਹ ਉਹਨੂੰ ਕੋਟ ਕਰ ਰਹੇ ਨੇ ਇੰਡੀਆ ਨੂੰ,
ਤੁਸੀਂ ਇੰਨਾ ਵੱਡਾ ਰਿਸਕ ਲੈ ਰਹੇ ਹੋ, ਸਟੈਪਿੰਗ ਔਨ ਦਾ ਮਾਈਨ ਫੀਲਡ। ਤੁਸੀਂ ਉਹ ਜਿਹੜੀਆਂ ਥੱਲੇ ਮਾਈਨਸ ਵਿਛੀਆਂ ਹੋਈਆਂ ਬਰੂਦੀ ਸੁਰੰਗਾਂ ਦੇ ਉੱਤੇ ਪੈਰ ਰੱਖਤਾ ਹੈ। ਐਕਸਟ੍ਰੀਮਲੀ ਸੈਂਸਿਟਿਵ ਡੋਮੈਸਟਿਕ ਇੰਡੀਅਨ ਪੋਲਿਟਿਕਸ, ਇਹ ਬਹੁਤ ਸੈਂਸਿਟਿਵ ਸਿੱਖਾਂ ਦਾ ਮੁੱਦਾ ਹੈ। ਸਿੱਖ ਤਾਂ ਇੰਡੀਆ ਨੂੰ ਮਾਰਨ ਤੇ ਨਿਕਲੇ ਹੋਏ ਨੇ, ਔਰ ਤੁਸੀਂ ਜਿਹੜਾ ਉਹਨਾਂ ਦੇ ਗੁਣ ਗਾਇਨ ਕਰ ਰਹੇ ਹੋ, ਉਹਨਾਂ ਨੂੰ ਵਜ਼ੀਰ ਬਣਾ ਰਹੇ ਹੋ। ਔਰ ਇਹ ਜਿਹੜੇ ਬਾਈਲੇਟਰਲ ਰਿਲੇਸ਼ਨ ਨੇ, ਤੁਹਾਡੇ ਦੋ ਪੱਖੀ ਰਿਸ਼ਤੇ, ਇਹ ਪ੍ਰਭਾਵਿਤ ਹੋਣਗੇ। India is an exemplar par excellence of power sharing and political accommodation in a multi-ethnic, multi-religious society। ਉਹ NDTV ਨੇ ਕਹਿ ਦਿੱਤਾ ਵੀ ਕਿਉਂ ਜੀ ਤੁਹਾਡੀ multi-religious ਮੈਕਾਰਥੀਜ਼ਮ ਚੋਂ ਤੁਸੀਂ ਗੁਜ਼ਰ ਰਹੇ ਹੋ, ਹਿਟਲਰ ਦੀਆਂ ਪਾਲਿਸੀਜ਼ ਤੁਸੀਂ ਲਾਗੂ ਕਰ ਰਹੇ ਹੋ। ਤੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੂੰ ਇਹ ਸਲਾਹ ਦੇ ਰਿਹਾ ਹੈ ਜਿਹੜਾ ਰਮੇਸ਼ ਠਾਕੁਰ ਹੈ ਜੀ ਅਸੀਂ ਤਾਂ ਬਹੁਤ ਪਾਰ ਐਕਸੀਲੈਂਸ ਹੈ ਸਾਡਾ ਕੰਮ। ਇਨ ਏ ਕੰਟਰੀ ਵੇਅਰ 80% ਆਫ ਦਾ ਪੀਪਲ ਆਰ ਹਿੰਦੂਜ਼, ਐਟ ਵਨ ਪੁਆਇੰਟ the heads of government, state and army were a Sikh, Muslim and Sikh respectively, and the real power behind the throne was an Italian-born Catholic widow। ਉਹ ਕਹਿੰਦੇ ਜੀ ਉਹਦੇ ਕੈਥੋਲਿਕ ਵਿਡੋ ਸੋਨੀਆ ਗਾਂਧੀ ਕੀ ਅਸਲੀ ਪਾਵਰ ਉਹਦੇ ਕੋਲ ਸੀ, ਉਹਨੂੰ ਤੁਸੀਂ ਪ੍ਰਾਈਮ ਮਿਨਿਸਟਰ ਨਹੀਂ ਬਣਨ ਦਿੱਤਾ। ਆ ਤੁਹਾਡੀ ਸੁਸ਼ਮਾ ਸਵਰਾਜ ਜਿਹੜੀ ਫੋਰਨ ਮਿਨਿਸਟਰ ਹੈ, ਇਹ ਪਾਰਲੀਮੈਂਟ 'ਚ ਧਰਨਾ ਦੇ ਕੇ ਬਹਿ ਗਏ ਕਿ ਮੈਂ ਸਿਰ ਮਨਾ ਦਿਆਂਗੇ ਆਪਣਾ ਜੇ ਇਹਨੂੰ ਬਣਾ ਦਿੱਤਾ ਹੈ ਅਸੀਂ। ਔਰ ਧਮਕੀ ਦਿੱਤੀ ਬੀਜੇਪੀ ਨੇ ਕਿ ਸਿਵਲ ਵਾਰ ਹੋ ਜਾਏਗੀ ਇੰਡੀਆ 'ਚ, ਅਸੀਂ ਈਸਾਈਆਂ ਦਾ ਸਫਾਇਆ ਕਰ ਦਿਆਂਗੇ। ਉਹ ਡਰਦੀ ਮਾਰੀ ਜਿਹੜੀ ਆ ਉਹਨੇ ਵਿੱਚੋਂ ਕੱਢਿਆ ਆਪਣਾ ਫੀਲਾ ਮਨਮੋਹਨ ਸਿੰਘ ਬਾਬੂ, ਜਿਹੜੇ ਮੂੰਹ ਨੂੰ ਜ਼ਬਾਨ ਨਹੀਂ ਜਿਹਦੇ ਵਿਚਾਰੇ ਦੇ ਕਲਰਕ, ਉਹ ਬਣਾਇਆ। ਸੋ ਮਤਲਬ ਹੁਣ ਇਹ ਬਜਾਏ ਕਿ ਕਹਿਣ ਦੇ ਕਿ ਵੀ ਅਸੀਂ ਇੱਥੇ ਤਾਂ ਉਹਨੇ ਡਿਫੈਂਸ ਮਿਨਿਸਟਰ ਉਹਨੂੰ ਬਣਾ ਦਿੱਤਾ ਸਿੱਖ ਨੂੰ, ਜਿਹੜਾ ਪਹਿਲਾਂ ਮੈਂਬਰ ਪਾਰਲੀਮੈਂਟ ਵੀ ਨਹੀਂ ਬਣਿਆ ਕਦੇ। ਸੋ ਇੱਕ ਹੁਣ ਕੈਨੇਡਾ ਨਾਲ ਉਹ ਕੰਪੇਅਰ ਕਰ ਰਿਹਾ, ਪਰ ਡਰਾ ਰਿਹਾ ਉਹਨੂੰ। ਪਹਿਲਾਂ ਡੋਮੈਸਟਿਕ ਦਾ ਡਰਾਇਆ, ਫਿਰ ਇੰਡੀਆ ਨਾਲ ਰਿਲੇਸ਼ਨਸ਼ਿਪ ਦਾ ਡਰਾਇਆ, ਫਿਰ ਹੁਣ ਇੰਡੀਆ ਦੀ ਬ੍ਰੈਗਿੰਗ ਕਰ ਰਿਹਾ ਹੈ। ਡਾਈਵਰਸਿਟੀ ਐਂਡ ਪਲੂਰਲਿਜ਼ਮ ਹੈਵ ਨੋ ਬੈਟਰ ਚੈਂਪੀਅਨ, ਕਿ ਭਾਰਤ ਤਾਂ ਡਾਈਵਰਸਿਟੀ ਦਾ ਔਰ ਬਹੁਵਾਦ ਦਾ ਚੈਂਪੀਅਨ ਹੈ। At the official White House banquet hosted by US President Barack Obama for India's Prime Minister Manmohan Singh, a Sikh, on November 24th, 2009, a glittering new dimension of Indian soft power was in evidence with the presence of many Indian and Indian American women from the political, business, literacy, cultural, educational world. ਉਹ ਵਿੱਚ ਇੱਕ ਤੂਤਾ ਦਿਖਾ ਕੇ ਫੀਲਾ ਮਨਮੋਹਨ ਸਿੰਘ ਉਹਨੂੰ ਕਹਿ ਰਿਹਾ ਜੀ ਦੇਖੋ ਜਦੋਂ ਉਹਦਾ ਡਿਨਰ ਹੋਇਆ ਉੱਥੇ ਕਮਾਲ ਹੋ ਗਈ, ਵਾਹ ਹੋ ਗਈ, ਔਰ ਇਹ ਦੇਖੋ ਅਸੀਂ ਕਿੰਨੇ ਅਸੀਂ ਚੈਂਪੀਅਨ ਹੈ ਇਸ ਦੇ। Sikhs make up under 2% of India's population. So 2 Sikhs in Mr. Modi's cabinet is better reflection of India's diversity than 4 in the Mr. Trudeau's of Canada's demographic makeup. ਉਹਨੂੰ ਕਹਿੰਦਾ ਜੀ 2% ਤੋਂ ਵੀ ਘੱਟ ਨੇ ਸਿੱਖ, ਔਰ ਅਸੀਂ 2 ਬਣਾ ਕੇ ਉਹਨਾਂ ਨੂੰ ਬਿਲਕੁਲ ਉਹਨਾਂ ਦਾ ਬੈਲੈਂਸ ਰੱਖਿਆ। ਤੁਸੀਂ ਜਿਹੜਾ ਹੈ ਉਹ ਡੈਮੋਗ੍ਰਾਫਿਕ ਜਿਹੜੀ ਪਾਪੂਲੇਸ਼ਨ ਸਿੱਖਾਂ ਦੀ ਇੰਨੀ ਥੋੜੀ ਹੈ 1.5%, ਤੁਸੀਂ 4 ਬਣਾ ਕੇ ਤਾਂ ਸਾਰਾ ਉਹ ਗੜਬੜ ਕਰਤੀ ਉਹਦੀ। ਇਨ ਫੈਕਟ ਦਾ ਕਾਂਗਰਸ ਪਾਰਟੀ ਨਾਟ ਮਿਸਟਰ ਮੋਦੀ ਨੀਡਸ ਅ ਰੈਕਨਿੰਗ ਔਨ ਸਿੱਖਸ। ਹੁਣ ਇਹ ਹੈ ਕਿ ਵੀ ਕਾਂਗਰਸ ਨੂੰ ਜਿਹੜਾ ਉਹ ਸਬਕ ਸਿਖਾਉਣਾ ਚਾਹੀਦਾ ਹੈ ਜਾਂ ਜਵਾਬ ਦੇਣ। ਆਫਟਰ ਇੰਦਰਾ ਗਾਂਧੀਜ਼ ਅਸੈਸੀਨੇਸ਼ਨ ਬਾਈ ਸਿੱਖ ਬਾਡੀਗਾਰਡ in 1984, 3,000 Sikhs were slaughtered in a pogrom often orchestrated by senior Congress leaders, including more than 2,000 killed in nation's capital. ਹੁਣ ਤੁਸੀਂ ਦੇਖੋ ਇਧਰ ਫਿਗਰ ਘਟਾ ਰਿਹਾ, ਜਿਹੜੇ ਰਿਕਾਰਡਡ 5-6,000 ਕੱਲੇ ਦਿੱਲੀ 'ਚ ਨੇ ਉਹ 2,000 ਬਣਾਤੇ, ਕੁੱਲ ਮਿਲਾ ਕੇ ਸਾਰੇ ਭਾਰਤ 3,000 ਬਣਾਤੇ। ਔਰ ਉਹਨੇ ਕਿਹਾ ਜੀ ਮੋਦੀ ਨਾਲੋਂ ਪਹਿਲਾਂ ਕਾਂਗਰਸ ਨੂੰ ਪੁੱਛੋ। One of the extraordinary features of modern Indian history is how Mr. Modi was demonizing internationally for his alleged role in anti-Muslim riots of 2002 in Gujarat, but the Congress party escaped global odium for its role in the worst atrocities of 1984. ਇਹਨੂੰ ਅਜੇ ਵੀ ਦੁੱਖ ਹੈ ਕਿ ਜੀ ਮੋਦੀ ਨੂੰ 2002 ਦੇ ਮੁਸਲਮਾਨਾਂ ਦੇ ਕਤਲੇਆਮ ਲਈ ਇੰਟਰਨੈਸ਼ਨਲੀ ਕਿਉਂ ਦੋਸ਼ੀ ਬਣਾਇਆ ਗਿਆ। ਕਹਿਣਾ ਉਹ ਇਹੀ ਚਾਹੁੰਦਾ ਹੈ ਕਿ ਜੀ ਉਹਨੂੰ ਵੀਜ਼ਾ ਨਹੀਂ ਦਿੱਤਾ, ਜਦੋਂ ਕਿ ਕਾਂਗਰਸ ਜਿਹਨੇ ਇਹ ਕੀਤਾ ਉਹ ਸਕਾਟ ਫਰੀ ਰਹੀ। It is hard to see how there can be closure for the victims' families until such time as there is criminal accountability for those events. ਹੁਣ ਇਹ ਸਿਰਫ ਨਵੰਬਰ 84 ਤੇ ਹੀ ਲਾਗੂ ਹੁੰਦਾ ਇਹਦੇ ਕਹਿਣ ਮੁਤਾਬਕ। ਮੋਦੀ ਤਾਂ ਕਲੀਨ ਚੈਂਪੀਅਨ, 2 ਸਿੱਖ ਬਣਾ ਦਿੱਤੇ, proportional representation. Moreover, any mention of the Sikhs in context of Indo-Canadian relations inevitably rakes up ugly memories from 3 decades ago when Canada seems to be home to a large number of separatist Sikh extremists. ਉਹਨੇ ਕਿਹਾ ਜੀ ਜਦੋਂ ਹੀ ਤੁਸੀਂ ਇਹ ਸਿੱਖਾਂ ਦੀ ਗੱਲ ਕਰਦੇ ਹੋ ਉਹਦੇ ਥੱਲੇ ਤੋਂ ਦਹਾਕੇ ਪੁਰਾਣੀਆਂ ਯਾਦਾਂ ਆ ਜਾਂਦੀਆਂ
ਜਦੋਂ ਕਿ ਇੱਥੇ ਸਿੱਖ ਅਲਗਾਵਵਾਦੀ ਖਾਲਿਸਤਾਨੀਆਂ ਦਾ ਇਹ ਘਰ ਸੀ ਔਰ ਮਿਸਟਰ ਰਮੇਸ਼ ਠਾਕੁਰ ਜੀ ਉਰਫ ਮੋਦੀ ਡੌਗ ਅੱਜ ਵੀ ਕੈਨੇਡਾ ਖਾਲਿਸਤਾਨੀਆਂ ਦਾ ਘਰ ਹੈ। ਔਰ ਤੁਹਾਡੀ ਨਸਲ ਨੇ ਈਵਨ ਹਰਜੀਤ ਸਿੰਘ ਸੱਜਣ ਨੂੰ ਵੀ ਜਿਹੜੀ ਹੈ ਉਹ MP ਦੀ ਟਿਕਟ ਜਿਹੜੀ ਹੈ ਉਹ ਮਿਲਣ ਵੇਲੇ ਲਿਬਰਲ ਪਾਰਟੀ ਦੀ ਅਪੋਜ਼ ਕੀਤਾ ਸੀ ਕਿ ਜਿਹਦਾ ਪਿਓ ਖਾਲਿਸਤਾਨੀ ਸੀ, ਕਿਉਂਕਿ ਉਹ ਰੌਸ ਸਟਰੀਟ ਗੁਰਦੁਆਰੇ ਦੇ ਪ੍ਰਧਾਨ ਵੀ ਰਹੇ ਔਰ ਰੌਸ ਸਟਰੀਟ ਲੰਬਾ ਸਮਾਂ ਜਿਹੜਾ ਉਹ ਖਾਲਿਸਤਾਨੀ ਐਕਟੀਵਿਟੀਜ਼ ਦੇ ਨਾਲ ਜੁੜਿਆ ਰਿਹਾ। ਮੋਰ ਓਵਰ ਔਨ ਲਾਸਟ ਪੈਰਾਗ੍ਰਾਫ ਔਨ ਜੂਨ 23 1985 ਹੁਣ ਇਹ ਯਾਦ ਕਰਵਾਉਣਾ ਚਾਹੁੰਦਾ ਵੀ ਤੁਸੀਂ ਜਿਹੜੇ ਸਿੱਖਾਂ ਦੀ ਗੱਲ ਕਰਦੇ ਹੋ ਤਾਂ ਟੈਰਰਿਸਟ ਨੇ ਜਿਹੜੇ ਤੂੰ ਆਪਣੀ ਕੈਬਨਿਟ ਚ ਲੈਣ। On June 23, 1985, Air India flight 182 was blown up over the Irish Sea en route from Montreal to Delhi via London, killing all 329 people on board. ਹੁਣ ਜਿਵੇਂ ਜਸਟਿਨ ਟਰੂਡੋ ਨੂੰ ਜਿਹਦਾ ਪਿਓ ਵੀ ਪ੍ਰਾਈਮ ਮਿਨਿਸਟਰ ਹੈ, ਇਹ ਨਹੀਂ ਪਤਾ ਵੀ ਉਹ ਕਾਰਾ ਕਿਹਨੇ ਕਰਾਇਆ ਸੀ। ਈਵਨ ਬ੍ਰਿਟਿਸ਼ ਕੋਲੰਬੀਆ ਦੀ ਕੋਰਟ ਨੇ ਉਹਨਾਂ ਦੋਨਾਂ ਸਿੱਖਾਂ ਨੂੰ ਜਿਹੜਾ ਉਹ ਬਰੀ ਕੀਤਾ। ਲੇਕਿਨ ਇਹ ਤੁਸੀਂ ਜ਼ਹਿਨੀਅਤ ਦੇਖੋ ਕਿ ਉੱਥੇ ਬੈਠੇ ਕੀ ਕਰ ਰਹੇ ਨੇ, ਮੈਕਾਰਥਿਜ਼ਮ ਉੱਥੇ ਕਰ ਰਹੇ ਨੇ ਔਰ ਕੈਨੇਡਾ 'ਚ ਬਹਿ ਕੇ ਜਿੱਥੇ ਕੋਈ ਥੋੜੀ ਬਹੁਤ ਰੈਕਗਨੀਸ਼ਨ ਨਿਕਲੀ ਹੈ ਉੱਥੇ ਕਿਵੇਂ ਇਹਨੂੰ ਮਡੀਅਰ ਕਰ ਰਹੇ ਨੇ। ਮੋਸਟ ਵਰ ਕੈਨੇਡੀਅਨ ਸਿਟੀਜ਼ਨਸ ਆਫ ਇੰਡੀਅਨ ਐਨਸੈਸਟਰੀ। This was the first bombing of 747 jumbo jet, the deadliest plane bombing, the deadliest attack involving an aircraft until 9/11 in New York, and remains the biggest mass murder in Canadian history. ਹੁਣ ਇਹ ਕਹਿ ਰਿਹਾ ਕਿ ਕੈਨੇਡਾ ਦੇ ਇਤਿਹਾਸ 'ਚ ਸਭ ਤੋਂ ਵੱਡਾ ਔਰ 9/11 ਤੋਂ ਪਹਿਲਾਂ ਬਾਹਰ ਸਭ ਤੋਂ ਵੱਡਾ ਦਹਿਸ਼ਤਗਰਦੀ ਦਾ ਕਾਰਾ ਸੀ। The perpetrators are believed to have been Sikh terrorists. ਹੁਣ ਤੁਸੀਂ ਦੇਖੋ ਵੀ ਇਹ ਕਿਸ ਸਜ਼ਾ ਦੇ ਹੱਕਦਾਰ ਨੇ ਇਹ ਲੋਕ, ਕਿ ਉਹਨੇ ਕਿਹਾ ਜੀ ਕਾਰਾ ਕਰਨ ਵਾਲੇ ਜਿਹੜੇ ਨੇ ਬਿਲੀਵ ਟੂ ਕਹਿ ਕੇ ਕਹਿਤਾ, ਮੈਂ ਕਿਹੜਾ ਕਿਹਾ ਜੀ ਸਿੱਖ ਨੇ, ਵੀ ਇਹ ਵਿਸ਼ਵਾਸ ਕੀਤਾ ਜਾਂਦਾ ਔਰ ਇਹਦੇ ਵਰਗੇ ਜਿਹੜੇ ਉਹ ਆਪਰੇਟਿਵ ਨੇ ਹਿੰਦੂਤਵਾ ਦੇ ਔਰ ਉਸ ਕਿਸਮ ਦੀ ਆਪਰੇਟਿਵਸ ਜਿਨ੍ਹਾਂ ਨੇ ਇਹ ਕਾਰਾ ਕਰਾਇਆ ਜੀ। although the subsequent trials were less than satisfactory. ਹੁਣ ਦੇਖ ਲਓ ਕੈਨੇਡੀਅਨ ਪੋਲੀਟੀਕਲ ਲੀਡਰਸ਼ਿਪ ਨੂੰ ਵੀ ਉਹਨੇ ਕੋਸਿਆ ਔਰ ਫਿਰ ਉਹਨੇ ਜਿਹੜੀ ਜੁਡੀਸ਼ਰੀ ਹੈ ਉਹਨੇ ਕਿਹਾ ਜੀ ਜਿਹੜੇ ਅਦਾਲਤੀ ਮੁਕੱਦਮੇ ਚੱਲੇ ਉਹ ਸੰਤੁਸ਼ਟ ਨਹੀਂ ਸੀ, ਕਿਉਂਕਿ ਇਹਨਾਂ ਦੇ ਪਲਾਟ ਮੁਤਾਬਕ ਜੇ ਉਹ ਸਿੱਖਾਂ ਨੂੰ ਸਜ਼ਾ ਕਰ ਦਿੰਦੇ ਫਿਰ ਇਹਨਾਂ ਨੂੰ ਇਹ ਨਹੀਂ ਸੀ ਕਹਿਣ ਦੀ ਲੋੜ ਕਿ ਜੀ ਬਿਲੀਵੇਬਲੀ ਜਾਂ ਫਿਰ ਤਾਂ ਹੁੰਦਾ ਜੀ ਸਿੱਖਾਂ ਨੇ ਕੀਤਾ। ਔਰ all in all what may have been a light-hearted quip by Mr. Trudeau is fraught with hidden dangers and best avoided in future. ਹੁਣ ਜੇ ਇੰਨਾ ਹੀ ਲਾਈਟ-ਹਾਰਟਡ ਸੀ ਮਿਸਟਰ ਠਾਕਰ ਜੀ ਤੇ ਤੈਨੂੰ ਇੰਨੀ ਤਕਲੀਫ ਕਿਉਂ ਹੋਈ, ਤੇਰੇ ਛਾਤੀ ਤੇ ਸੱਪ ਕਿਉਂ ਲੋਟਿਆ ਕਿ ਤੂੰ ਸੁੱਤਾ ਨਹੀਂ ਕਈ ਦਿਨ। ਤੇ ਆ ਜਿਹੜੀ ਹੈ ਗਾਰਬੇਜ ਤੋਂ ਲਿਖੀ ਹੈ ਗਲੋਬ ਐਂਡ ਮੇਲ ਲਈ, ਉਹ ਇਹ ਕਹਿੰਦਾ ਜੀ ਜਿਹੜਾ ਟਲੂਡੋ ਨੇ ਲਾਈਟ ਹਾਰਟਡ ਕਮੈਂਟ ਕੀਤਾ ਸੀ ਉਹਦੇ ਪਿੱਛੇ ਬਹੁਤ ਖਤਰੇ ਛੁਪੇ ਹੋਏ ਨੇ, ਬਹੁਤ ਹਿਡਨ ਡੇਂਜਰਸ ਨੇ ਐਂਡ ਬੈਸਟ ਅਵਾਇਡਡ ਇਨ ਫਿਊਚਰ। ਉਹਨੂੰ ਕਹਿ ਰਿਹਾ ਮੁੜ ਕੇ ਨਾ ਕਹੀਂ ਕਿ ਤੇਰੀ ਕੈਬਨਿਟ ਸਿੱਖ ਨੇ। ਤਾਂ ਹੁਣ ਤੁਸੀਂ ਅੰਦਾਜ਼ਾ ਲਾਓ ਕਿ ਇਹਨਾਂ ਦੀ ਜਿਹੜੀ ਇਸ ਕਿਸਮ ਦੀ ਰੀਚ ਹੈ, ਜੇ TV 84 ਨੇ ਇਹਨੂੰ ਹੁਣੇ ਆਰਟੀਕਲ ਛਪਿਆ ਜਿਹੜਾ ਇਹ ਪਬਲਿਸ਼ ਟਿਊਜ਼ਡੇ ਮਾਰਚ 29 ਨੂੰ ਛਪਿਆ, ਕੱਲ ਇੱਕ ਦਿਨ ਪਹਿਲਾਂ ਸ਼ਾਇਦ ਉਹ ਤੇ ਇੰਟਰਨੈਟ ਐਡੀਸ਼ਨ ਤੇ ਆਇਆ ਹੋਵੇਗਾ ਜੀ। ਲੇਕਿਨ ਮੈਂ ਇਹਦਾ ਕੋਈ ਰੀਬਟਲ ਨਹੀਂ ਦੇਖਿਆ ਹੈ। ਫਾਰਵਰਡ ਮੈਨੂੰ ਜ਼ਰੂਰ ਡਿਫਰੈਂਟ ਲੋਕਾਂ ਨੇ ਕੀਤਾ, ਕੈਨੇਡਾ ਤੋਂ ਵੀ ਕੀਤਾ, ਅਮਰੀਕਾ ਤੋਂ ਵੀ ਕੀਤਾ ਕਿ ਇਹਦਾ ਜਵਾਬ ਦਿਓ। ਹੁਣ ਜੇ ਸਾਡੇ ਕੋਲ TV 84 ਦਾ ਪਲੇਟਫਾਰਮ ਨਾ ਹੋਏ, ਪੰਜਾਬ 'ਚ ਬੈਠਾ ਕੋਈ ਸਿੱਖ ਜਰਨਲਿਸਟ ਚੈਲੰਜ ਕਰੇਗਾ, ਕੋਈ ਹੋਰ ਥਾਂ ਤੇ ਕਰੇਗਾ ਜੀ। ਔਰ ਅਸੀਂ ਸ਼ੁਕਰਗੁਜ਼ਾਰ ਹਾਂ ਆਪਣੇ ਸਾਰੇ ਦਰਸ਼ਕਾਂ ਦੇ ਔਰ ਉਹਨਾਂ ਸਾਰਿਆਂ ਦੇ ਜਿਨ੍ਹਾਂ ਨੇ ਇੱਥੇ ਰਲ ਮਿਲ ਕੇ ਆਏ, ਬੈਠੇ, ਸਾਨੂੰ ਹੌਸਲਾ ਦਿੱਤਾ ਔਰ ਸਾਨੂੰ ਲੱਗਾ ਕਿ ਨਹੀਂ 3 ਸਾਲ ਜਿਹੜਾ ਸਾਡਾ ਕੰਮ ਹੈ ਪੰਥਕ ਪਿੜ ਦਾ ਉਸ ਦੇ ਲਈ ਐਪਰੀਸ਼ੀਏਸ਼ਨ ਹੈ ਔਰ ਅਸੀਂ ਇਹਨੂੰ ਅੱਗੋਂ ਬੁਲੰਦੀਆਂ ਤੇ ਲੈ ਕੇ ਜਾਈਏ ਜੀ। ਇਹ ਅੱਜ ਦਾ ਮੇਨ ਇਸ਼ੂ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਆਨੇ ਬ੍ਰੇਕ। ਵਿਊਅਰਸ ਪਸੰਦ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।